अस्सलाम वालेकुम। ਆਪਾਂ ਜੀ ਉਹ ਵੇਖੀਦਾ ਸੀਗਾ ਅੱਗੇ ਮੋਬਾਈਲ ਤੇ ਟੀਵੀ ਤੇ ਜਿਹੜੇ ਭਗਾਨੇ ਜੇ ਉੜਦੇ ਆ। ਇਹ ਤੁਰਕੀ ਦਾ ਜਿਹੜਾ ਕਾਪਾਟੋਪੀਆ ਉਹਦੀ ਮਸ਼ਹੂਰ ਇਹ ਸਗਾਤ ਆ। ਬੜੀ ਦੁਨੀਆ ਇੱਥੇ ਵੇਖਣ ਵਾਸਤੇ ਆਉਂਦੀ ਆ। ਇੱਕ ਤਾਂ ਤੜਕੇ ਤੜਕੇ ਜਿਹੜਾ ਸੂਰਜ ਨਿਕਲਦਾ ਉਹ ਦੇਖਣ ਵਾਸਤੇ ਆਉਂਦੇ ਆ, ਤੇ ਇੱਕ ਆ ਜਿਹੜੇ ਭਗਾਨੇ ਉੜਦੇ ਆ ਇਹਦੇ ਵਿੱਚ। ਇਹ ਦੇਖਣ ਨੂੰ ਨਿੱਕਾ ਜਿਹਾ ਹੈ, ਬਹੁਤ ਵੱਡਾ। ਮੈਂ ਤਾਂ ਇੱਥੇ ਤਾਂ ਨਹੀਂ ਬੈਠਾ ਵੀ ਮੈਨੂੰ ਡਰ ਲੱਗਦਾ, ਤਾਂ ਬਹੁਤ ਉੱਚੀ ਦਿਖਾ ਦੇ ਕੈਮਰਾ। ਬਹੁਤ ਔਖਾ ਠਾ ਕੇ ਲਿਆਂਦਾ ਇਹਨੂੰ। ਨਹੀਂ ਨਹੀਂ, ਉਹ ਉੱਚਾ ਬਹੁਤ ਜਾਂਦਾ। ਹਾਂ, ਉੱਚਾ ਬਹੁਤ ਜਾਂਦਾ ਤੇ ਬੰਦਾ ਉਂਝ ਘਾਬਰ ਜਾਂਦਾ। ਇੰਨੀ ਕੁ ਤਾਂ ਥਾਂ ਦੇ 15-16 ਬੰਦੇ ਬੈਠੇ ਆ, ਮੈਂ ਤਾਂ ਫਿਰ ਬੈਠਾ ਨਹੀਂ। ਬਰਲ ਹੈ ਨਜ਼ਾਰਾ ਵੀ ਦੇਖਣ ਵਾਲਾ। ਕੈਮਰਾਮੈਨ ਸਾਹਿਬ ਜੇ ਤੁਸੀਂ ਪਿੱਛੇ ਨੂੰ ਮੁੜ ਕੇ ਦਿਖਾਓ, ਤੇਰੇ ਸਿਰ ਦੇ ਉੱਤੇ ਲੰਘ ਰਿਹਾ, ਤੇ ਖਿਆਲ ਵੀ ਰੱਖੀ ਹੇਠਾਂ ਨਾ ਆ ਜੇ। ਗੱਲ ਕਰ, ਮੈਂ ਕਹਿੰਦਾ ਜੀ ਪੂਰੀ ਜਿੱਦਾਂ ਹੇਠਾਂ ਬੱਸ ਨਹੀਂ ਬੰਨੀ ਹੋਈ, ਪੂਰੀ ਲਾਰੀ ਹੇਠਾਂ ਬੰਨੀ ਹੋਈ ਆ, ਉੱਤੇ ਭਗਾਨਾ। ਇਹ ਤੇ ਅੱਗ ਵਾਲੀ ਫਿਰਦੇ ਮੈਂ ਬੰਦੇ ਹੀ ਨਾ ਸਾੜ ਦੇਣ। ਉਹ ਲਾ ਕੇ ਭਾਈ, ਲਾ ਕੇ ਸਵਾਰੀ ਲਾ ਕੇ। ਮੂੰਹ ਧਿਆਨੇ ਜਾਓ, ਮੂੰਹ ਧਿਆਨੇ। ਸਪੀਡ ਬੜੀ ਆ ਬਈ, ਹੈ ਜੀ। ਇੰਨੀ ਦੁਨੀਆ ਵੇਖ ਲਾ, ਕਿੰਨੇ ਇਹ ਉੱਡ ਰਹੇ ਇਹ ਭਗਾਨੇ। ਇੱਕ ਬੰਦੇ, ਇੱਕ 'ਚ 16 ਬੰਦੇ ਕਿ 30 ਬੰਦੇ ਹੈ, ਇੱਕ 'ਚ 25 ਬੰਦੇ ਆ। ਤੇ ਹਿਸਾਬ ਲਾ ਲਾ ਵੀ ਕਿੰਨੀ ਦੁਨੀਆ, ਤੇ ਸਾਰੇ ਬਾਹਰਲੇ ਮੁਲਕ ਦੀ। ਨਿੱਕਾ ਜਿਹਾ ਇਹ ਹੈਗਾ ਕਾਪਾਟੋਕੀਆ, ਤੇ ਆ ਇਹਨਾਂ ਦੀ ਅਸਲ ਰੋਜ਼ਗਾਰ ਇਹਨਾਂ ਦਾ। ਵੀ ਸਵੇਰੇ ਸਵੇਰੇ ਹੁਣ ਦੇਖੇ ਨਾ, ਉਹ ਮੈਂ ਇੱਕ ਵੀਡੀਓ ਬਣਾਈ ਸੀ ਨਾ, ਇੱਥੇ ਸੂਰਜ ਦਾ ਜਿਹੜਾ ਨਿਕਲਦਾ ਨਾ ਜੀ, ਉਹ ਵੀ ਦੁਨੀਆ ਬੜੀ ਦੇਖਣ ਵਾਸਤੇ ਇਕੱਠੀ ਹੁੰਦੀ। ਹੁਣ ਸੂਰਜ ਨਿਕਲ ਰਿਹਾ ਤੇ ਇੱਥੇ ਲੋਕ ਸਿਰਫ ਇਸ ਗੱਲ ਨੂੰ ਦੇਖਣ ਵਾਸਤੇ, ਉਹ ਵੇਖਣ ਵਾਸਤੇ ਆਏ ਆ। ਐ ਨੂੰ ਆ ਜਾ ਤੂੰ। ਅੱਛਾ, ਉਹ ਮੈਂ ਵੀਡੀਓ ਇੱਕ ਬਣਾਈ ਸੀ ਨਾ, ਵੀ ਉਹ ਪਿੰਡ ਭੜਥਾਂ ਦੀ, ਉੱਥੇ ਸਵੇਰੇ ਸਵੇਰੇ ਗੁਲਾਬ ਦਾ ਫੁੱਲ ਬੰਦਾ ਆਪਣਾ ਦਿਹਾੜੀ ਚੰਗੀ ਲਾ ਕੇ ਨਾ ਤੜਕੇ ਤੜਕੀ, ਆ ਕਿਸੇ ਦਾ 50,000 ਦਾ ਵੇਚ ਗਿਆ, ਕਿਸੇ ਦਾ ਲੱਖ ਦਾ ਵੇਚ ਗਿਆ। ਤੇ ਉਹ ਸਵੇਰੇ ਸਵੇਰੇ ਹੀ ਪਿੰਡ ਦੇ ਵਿੱਚ, ਮੈਂ ਕਿਹਾ ਸੀ ਵੀ 15-16 ਲੱਖ ਰੁਪਈਆ ਜਿਹੜੇ ਪਿੰਡ 'ਚ ਆ ਜਾਵੇ ਨਾ, ਉਹ ਖੁਸ਼ਹਾਲ ਹੋ ਜਾਂਦਾ। ਹੁਣ ਇਹ ਰਾਤੀ 3 ਵਜੇ ਡਾਂਦੇ ਆ, ਤੜਕੇ ਤੜਕੇ। ਹੁਣ ਤੜਕੇ ਤੜਕੇ ਹੀ ਇਹਨਾਂ ਦੇ ਕਾਪਾਟੋਪੀਆ ਦੇ ਵਿੱਚ ਆਮਦਨ ਹੋ ਜਾਂਦੀ ਆ। ਬੰਦੇ ਸਾਰੀ ਦਿਹਾੜੀ ਭਾਵੇਂ ਜਾ ਕੇ ਸੌਂ ਜਾਣ ਘਰ 'ਚ। ਇਹ ਰੋਜ਼ਗਾਰ ਚੰਗਾ ਇਹਨਾਂ ਦਾ, ਬਸ ਜਿਹਨੂੰ ਰੱਬ ਦੇਵੇ। ਬੜਾ ਇਹ ਨਜ਼ਾਰਾ ਉਂਝ ਅੱਖਾਂ ਨਾਲ ਦੇਖਣ ਵਾਸਤੇ ਬਹੁਤ ਸੋਹਣਾ। ਅਸੀਂ ਹੁਣ ਇੱਥੇ ਖਲੋਤੇ ਵੇਖ ਰਹੇ ਹਾਂ ਨਾ, ਇੱਕ ਤਾਂ ਜਿਹੜਾ ਸੂਰਜ ਨਿਕਲ ਰਿਹਾ ਉੱਤੋਂ, ਆ ਜਿਹੜੇ ਇਹਨਾਂ ਨੇ ਬਣਾਏ ਹੋਏ ਆਪਣਾ ਬਲੂਨ ਬਣਾਏ ਹੋਏ ਆ, ਤੇ ਇਹ ਚੱਲ ਰਹੇ ਆ, ਤੇ ਬੜਾ ਨਜ਼ਾਰਾ ਆ ਰਿਹਾ, ਬਹੁਤ ਚੰਗਾ ਲੱਗ ਰਿਹਾ। ਦੇਖੋ ਜੀ ਕੈਮਰਾਮੈਨ ਸਾਹਿਬ, ਐਂ ਆ ਜਾਓ, ਆਪਾਂ ਇਹਨਾਂ ਤੋਂ ਥੋੜ੍ਹੇ ਜਿਹੇ ਦੂਰ ਹੋ ਜਾਈਏ, ਉੱਥੇ ਖਲੋ ਕੇ ਗੱਲ ਕਰਦੇ ਹਾਂ ਆਪਾਂ। ਇੱਥੇ ਖਲੋ ਜੰਨੇ, ਇੱਥੇ ਸਹੀ ਆ ਰਿਹਾ। ਸਿਆਣੇ ਕਹਿੰਦੇ ਆ ਵੀ ਜਦੋਂ ਬੰਦਾ ਸੌਂਦਾ ਨਾ, ਦੁਨੀਆ ਤੋਂ ਲਾਪਰਵਾਹ ਬੇਪਰਵਾਹ ਹੋ ਜਾਂਦਾ, ਵੀ ਉਹਦੀਆਂ ਸਾਰੀਆਂ ਫਿਕਰਾਂ ਵੀ ਸੌਂ ਜਾਂਦੀਆਂ, ਉਹਦੀ ਨੱਸ ਭੱਜ ਮੁੱਕ ਜਾਂਦੀ ਆ। ਉਹ ਜਿਹੜੀਆਂ ਨਾਲ ਬੰਦੇ ਦੀਆਂ ਆਸਾਂ ਤਮੰਨਾ ਖਾਹਿਸ਼ਾਂ ਨਾ, ਉਹ ਵੀ ਸੌਂ ਜਾਂਦੀਆਂ। ਬੰਦਾ ਸਕੂਨ 'ਚ ਜਾਂਦਾ, ਰੂਹ ਸਕੂਨ 'ਚ ਜਾਂਦੀ, ਬੰਦਾ ਸੌਂ ਜਾਂਦਾ। ਤੇ ਜੇ ਇਹੀ ਆਸਾਂ, ਇਹ ਖਾਹਿਸ਼ਾਂ ਜਿਹੜੀਆਂ ਆਪਣੀਆਂ ਹੈ, ਜੇ ਜਾਗਦਿਆਂ ਹੀ ਇਹਨਾਂ ਨੂੰ ਦੱਬ ਲਈਏ, ਆਪਣੇ ਕਾਬੂ 'ਚ ਕਰ ਲਈਏ, ਤਾਂ ਫਿਰ ਜਾਗਦਿਆਂ ਵੀ ਸਕੂਨ ਆ। ਵੀ ਸੁੱਤਿਆਂ ਸਕੂਨ ਤਾਂ ਹੀ ਆ, ਸੁੱਤਾ ਬੰਦਾ ਮਰੇ ਬਰਾਬਰ। ਵੀ ਉਸ ਟਾਈਮ ਬੰਦੇ ਨੂੰ ਦੁਨੀਆ ਨਾਲ ਰਾਬਤਾ ਕੋਈ ਨਹੀਂ ਹੁੰਦਾ। ਉਹ ਲਾਲਚ, ਉਹ ਨੱਸ ਭੱਜ ਤਾਂ ਮੁੱਕ ਜਾਂਦੀ ਬੰਦਾ ਜਿਸ ਟਾਈਮ ਸੌਂਦਾ। ਤੇ ਜੇ ਜਾਗਦਿਆਂ ਵੀ ਇਹ ਆਪਾਂ ਅੰਦਰੋਂ ਲਾਲਚ ਕੱਢ ਦਈਏ, ਜਿਹੜੀਆਂ ਖਾਹਿਸ਼ਾਂ ਆਪਣੀਆਂ ਨੂੰ ਕੰਟਰੋਲ ਕਰ ਲਈਏ, ਤਾਂ ਫਿਰ ਜਾਗਦਿਆਂ ਵੀ ਸਕੂਨ ਆ। ਸਾਡੇ ਜਿਹੜਾ ਉੱਠਣਾ ਨਾ, ਮੈਂ ਸਿਰਫ ਉਹਨਾਂ ਬੰਦਿਆਂ ਦੀ ਗੱਲ ਕਰਦਾ ਜਿਨ੍ਹਾਂ ਨੂੰ ਮਜਬੂਰੀ ਕੋਈ ਨਹੀਂ। ਜਿਹੜੇ ਕੁਛ ਬੰਦੇ ਮਜਬੂਰ ਆ, ਰਾਤੀ ਜਾਗਦੇ ਆ, ਕੋਈ ਮਜ਼ਦੂਰੀ ਕਰਦਾ, ਕੋਈ ਡਾਕਟਰ ਆ ਜਿਨ੍ਹਾਂ ਨੇ ਰਾਤ ਨੂੰ ਕੋਈ
ਆਪਰੇਸ਼ਨ ਇੱਕ ਡਾਕਟਰ ਨੇ ਰਾਤੀ 4 ਵਜੇ ਤੱਕ ਆਪਰੇਸ਼ਨ ਕੀਤਾ, ਵਿਚਾਰਾ ਸਵੇਰੇ ਕਿਵੇਂ ਤੜਕੇ ਉੱਠੇ ਹੀ ਆ, ਉਹਦੇ ਤੇ ਤਾਂ ਗਿਲਾ ਕੋਈ ਨਹੀਂ ਨਾ। 4 ਵਜੇ ਤੋਂ ਉਂਝ ਵੀ ਸੁਬਾਹ ਹੋ ਜਾਂਦੀ। ਮੈਂ ਗੱਲ ਉਹਨਾਂ ਦੀ ਕਰਦਾ ਜਿਹੜੇ ਸ਼ੌਕੀਆਂ ਸੌਂਦੇ ਆ, ਲੇਟ ਸ਼ੌਕੀਆ ਸੌਣਾ ਤੇ ਲੇਟ ਸ਼ੌਕੀਆ ਉੱਠਣਾ, ਉਹਨਾਂ ਦੀ ਗੱਲ ਕਰਦਾ ਵੀ ਉਹ ਜ਼ਿੰਦਗੀ ਦੇ ਵਿੱਚ ਸਭ ਤੋਂ ਵੱਡਾ ਬਦਲਾਅ ਇਹੀ ਹੈ ਵੀ ਤੜਕੇ ਉੱਠਣ ਨਾਲ ਵੈਸੇ ਹੀ ਸਿਆਣੇ ਕਹਿੰਦੇ ਵੀ ਰੱਬ ਰੋਜ਼ ਹੀ ਵੰਡਦਾ ਹੁੰਦਾ। ਤੇ ਤੜਕੇ ਉੱਠਣ ਦੀ ਗੱਲ ਮੈਂ ਤਾਂ ਕੀਤੀ ਵੀ ਹੁਣ 3 ਵਜੇ ਬੰਦੇ ਉੱਠ ਜਾਂਦੇ ਆ ਕਾਪਾ ਟੋਪੀਆ 'ਚ, ਜਾਂ ਮੈਂ ਭੜਥਾਂ ਦੇ ਵਿੱਚ ਵੇਖਿਆ ਸੀ ਵੀ ਬੰਦੇ 3 ਵਜੇ ਉੱਠਦੇ ਗੁਲਾਬ ਤੋੜਨ ਵਾਸਤੇ, ਤੇ ਜਾਂ ਇੱਥੇ ਉੱਠਦੇ ਆ 3 ਵਜੇ। ਤੇ ਬਾਕੀ ਉਂਝ ਜਿਹੜੀਆਂ ਮੰਡੀਆਂ ਲੱਗਦੀਆਂ ਜਿਹੜੀ ਥਾਂ ਤੇ ਵੀ ਲੱਗਦੀ, ਜਿੱਦਾਂ ਸਾਡੇ ਰਹਿਮੇਸ਼ਾ ਦੀ ਲੱਗਦੀ, ਉਹ ਲੱਗਦੀ ਸਾਰੇ ਤੜਕੇ ਤੜਕੀਆਂ। ਤੇ ਉਂਝ ਵੀ ਉੱਠਣਾ ਹੀ ਤੜਕੇ ਚਾਹੀਦਾ, ਚਾਹੇ ਮੰਡੀ ਲੱਗੇ ਚਾਹੇ ਕੋਈ ਕੰਮ ਹੈ ਨਹੀਂ ਹੈ, ਸਵੇਰੇ ਉੱਠ ਜਾਓ, ਬਾਕੀ ਦੇਣ ਮਾਲਕ ਦੀ। ਹੁਣ ਅਸੀਂ ਇੱਥੇ ਨਜ਼ਾਰੇ ਦੇਖ ਰਹੇ ਆ ਕੇ ਵੀ 3 ਵਜੇ ਉੱਠ ਕੇ ਨਾ ਤੇ ਇਹ ਲੋਕਾਂ ਨੇ ਆਪਣੇ ਕਾਰੋਬਾਰ ਕੀਤਾ ਹੈ, ਤੜਕੇ ਤੜਕੇ ਭਗਾਨੇ ਡਾ ਦਿੰਦੇ ਹਵਾ ਦੇ ਵਿੱਚ, ਤੇ ਕੋਈ ਕਿੱਥੋਂ ਆਇਆ ਹੈ, ਪੂਰੀ ਦੁਨੀਆ ਤੋਂ ਲੋਕ ਆਏ ਹੋਏ, ਤਾਂ ਸਵੇਰੇ ਸਵੇਰੇ ਆਪਣੀ ਦਿਹਾੜੀ ਲਾ ਕੇ ਤੇ 8 ਵਜੇ ਨੂੰ ਸੌਂ ਜਾਣਗੇ। 8 ਵਜੇ ਨੂੰ ਤਾਂ ਖੈਰ ਇਹ ਨਹੀਂ ਉਤਰਨ ਲੱਗੇ, ਜਿਹੜੀ ਤਾਂ ਲੈ ਗਏ। ਤੇ ਆਓ ਮੈਂ ਤੁਹਾਨੂੰ ਅੱਗੇ ਆ ਕੇ ਦਿਖਾਣਾ ਬਾਜੇ ਟਾਈਮ ਤਾਂ ਲੱਗਦਾ ਵੀ ਬੰਦੇ ਨਾ ਆਪਣੇ ਆਪ ਨੂੰ ਖੁਸ਼ ਕਰਨ ਦੇ ਬਹਾਨੇ ਹੀ ਲੱਭਦੇ ਆ। ਹੁਣ ਇਸ ਬਾਰੇ 'ਚ ਬੜਾ ਸੁਣਿਆ ਸੀ ਵੀ ਜਿਹੜਾ ਸੂਰਜ ਆ ਨਾ ਵੀ ਇੱਥੋਂ ਨਿਕਲਦਾ ਨਾ, ਤੇ ਉਹ ਨਿਕਲਦਾ ਵੇਖਣ ਵਾਸਤੇ ਲੋਕ ਆਉਂਦੇ ਆ। ਤੇ ਕੈਮਰਾਮੈਨ ਸਾਹਿਬ ਅਸੀਂ ਮੜ ਜਾ ਮਾਰੋ ਹਾਂ ਕੈਮਰਾ, ਵੇਖੋ ਦੁਨੀਆ ਇੱਥੇ ਆਈ ਹੋਈ ਹੈ। ਇੱਕ ਪਹਾੜ ਇਹ ਆ ਜਿੱਥੇ ਅਸੀਂ ਖੜੇ ਹਾਂ, ਇੱਕ ਪਹਾੜ ਉਹ ਪਰਾਂ ਜਿੱਥੇ ਲੋਕ ਉੱਧਰ ਖੜੇ ਆ। ਸਿਰਫ ਕੀ ਆ ਆਖੇ ਜੀ ਸਨਰਾਈਜ਼ ਵੇਖਣਾ, ਲੈ ਵੇਖ ਲਾ ਸਨਰਾਈਜ਼ ਦਾ ਕੀ ਵੇਖਣਾ, ਉਹ ਪਹਾੜ ਦੇ ਮਗਰੋਂ ਚੜ੍ਹ ਆਇਆ ਉਹ ਹੈ। ਬੰਦੇ ਬਹਾਨੇ ਲੱਭਦੇ ਆ ਬਾਜੇ ਟਾਈਮ, ਗੱਲ ਐਡੀ ਹੁੰਦੀ ਨਹੀਂ ਹੈ ਆਪਣੇ ਆਪ ਨੂੰ ਉਹ ਸਿਰਫ ਕੀ ਆ ਬੰਦੇ ਬੰਦਿਆਂ ਤੋਂ ਦੂਰ ਹੋ ਗਏ। ਜੇ ਬੰਦੇ ਬੰਦਿਆਂ ਦੇ ਲਾਗੇ ਰਹਿਣ ਨਾ ਤੇ ਐਡੀ ਦੂਰ ਆ ਕੇ ਸੂਰਜ ਚੜ੍ਹਦਾ ਵੇਖਣ ਦੀ ਲੋੜ ਹੀ ਨਹੀਂ। ਫਿਰ ਆਪਣੇ ਜਿੱਥੇ ਤੁਸੀਂ ਹੈਗੇ ਉੱਥੇ ਦੁੱਖ ਸੁੱਖ ਵੰਡੋ, ਇੱਕ ਦੂਜੇ ਨਾਲ ਪਿਆਰ ਵੰਡੋ, ਤੁਹਾਨੂੰ ਕਾਪਾ ਟੋਪੀਆ 'ਚ ਆ ਕੇ ਸਨਰਾਈਜ਼ ਵੇਖਣ ਦੀ ਲੋੜ ਹੀ ਨਾ ਪਵੇ। ਆਪਣੀ ਦੁਨੀਆ ਨੂੰ ਆਪੇ ਜੰਨਤ ਬਣਾਓ। ਨਾਸਰ ਢਿੱਲੋਂ ਸਾਹਿਬ ਆ ਜਾਓ ਇੱਧਰ, ਇੱਥੋਂ ਸੂਰਜ ਪੂਰਾ ਵੇਖਦਾ। ਹਾਂਜੀ ਕੈਸਾ ਜੀ ਨਜ਼ਾਰਾ ਕਾਪਾ ਟੋਪੀਆ ਦਾ? ਕੁਦਰਤ ਦੇ ਰੰਗ ਬਰਾਬਰ ਦੇ ਨਜ਼ਾਰੇ। ਹਾਂਜੀ ਦੇਖੋ ਅਸੀਂ ਗੱਲ ਕਰਦੇ ਵੀ ਗਾਰਾਂ ਦੀ ਤਰਾਸ਼ ਕੀ ਉਹਨਾਂ ਨੇ ਬਣਾਈਆਂ ਹਨ, ਤੇ ਲੇਕਿਨ ਜਿੰਨੇ ਗਾਰਾਂ ਬਣਾਈਆਂ, ਜਿੰਨੇ ਜਗ੍ਹਾ ਬਣਾਈ, ਗੱਲ ਤਾਂ ਉਹਦੀ ਆ। ਉਸ ਕੁਦਰਤ ਦੀ ਰੰਗ ਤਾਂ ਉਹਦੇ ਆ, ਸੁਭਾਨ ਅੱਲਾ ਸੁਭਾਨ ਅੱਲਾ, ਰੰਗ ਉਹਦੇ ਕੀ ਬਾਤ ਹੈ। ਤੇ ਖੂਬਸੂਰਤੀ ਆ ਵੇਖਣ ਵਾਲੀ ਆ। ਤੁਸੀਂ ਮਤਲਬ ਪਹੁੰਚ ਪੈਂਦੀ ਹੈ ਤੇ ਜ਼ਰੂਰ ਵੇਖੋ, ਦੁਨੀਆ ਘੁੰਮੋ, ਬਹੁਤ ਕੁਝ ਸਿੱਖਣ ਨੂੰ। ਨਹੀਂ ਅਸੀਂ ਇੱਥੇ ਘੰਟਾ ਡੇਢ ਹੈਗੇ ਆ, ਜੇ ਪਹੁੰਚ ਸਕਦੇ ਆ ਤੇ ਪਹੁੰਚ ਜਾਓ। ਅੱਲਾ ਦੇ ਬੰਦਿਆ ਇੱਥੇ ਸੌਖਾ ਆਣਾ ਇੱਥੇ ਦੱਸ ਔਖਾ ਹੀ ਆ। ਮੈਂ ਕਹਿੰਦਾ ਹਾਂ, ਮੈਂ ਤਾਂ ਅੱਗੇ ਬੰਦਿਆਂ ਨੂੰ ਇਹ ਗੱਲ ਕਰਦਾ ਸੀ ਤੁਸੀਂ ਇੱਥੇ ਨਹੀਂ ਨਾ ਆ ਸਕਦੇ, ਜਿੱਥੇ ਹੈਗੇ ਆ ਉੱਥੇ ਵੀ ਤੁਸੀਂ ਕਾਪਾ ਟੋਪੀਆ ਬਣਾ ਸਕਦੇ ਆ। ਇਹੀ ਸੂਰਜ ਰਹਿਮੇਸ਼ਾਹ 'ਚ ਚੜ੍ਹਦਾ, ਇਹੀ ਸੂਰਜ ਇੱਥੇ ਚੜ੍ਹ ਰਿਹਾ। ਤੇ ਜੇ ਇਦਾਂ ਹੀ ਉੱਥੇ ਇੱਕ ਦੂਜੇ ਨਾਲ ਪਿਆਰ ਨਾਲ ਰਹਿ ਕੇ ਉੱਥੇ ਦੇਖ ਲਓ ਕਿ ਨਹੀਂ। ਸਹੀ ਗੱਲ, ਗੱਲ ਤਾਂ ਹੈਗੀ ਆ ਇੱਕ ਦੂਜੇ ਦੀ ਕਦਰ ਦੀ। ਬੰਦਾ ਬੰਦੇ ਦੀ ਕਦਰ ਕਰੇ ਨਾ ਤਾਂ ਕਾਪਾ ਟੋਪੀਆ ਰਹਿਮੇਸ਼ਾਹ 'ਚ ਹੀ ਆ, ਤੇ ਜੇ ਨਾ ਕਰੇ ਤਾਂ ਫਿਰ ਇੱਥੇ ਆ ਕੇ ਵੀ ਉਹੀ ਕੁਛ ਹੀ ਆ। ਅੱਛਾ ਜੀ, ਇਹ ਸਾਡਾ ਅੱਜ ਦਾ ਵਲਾਗ ਇੱਥੋਂ ਅਸੀਂ ਸ਼ੁਰੂ ਕਰ ਲਿਆ, ਤੇ ਹੁਣ ਤੁਹਾਨੂੰ ਅਗਾਂਹ ਨਜ਼ਾਰੇ ਹੀ ਦਿਖਾਣੇ, ਕਿਉਂ ਜਦੋਂ ਤੜਕੇ ਨਜ਼ਾਰਾ ਦਿਖਾਤਾ ਤੁਹਾਨੂੰ ਗਾਂ ਵੀ ਦਿਖਾਣੇ ਆ। ਅੱਛਾ ਕੈਮਰਾਮੈਨ ਸਾਹਿਬ ਵਾਹਵਾ ਦੇਰ ਹੋ ਗਈ, ਤੁਸੀਂ ਉੱਤੇ ਦਿਖਾਇਆ? ਅੱਛਾ ਚਲੋ ਇੱਕ ਵਾਰੀ ਦਿਖਾ ਦੇ, ਮੇਰੇ ਕਹਿਣ ਤੇ ਦਿਖਾ ਦੇ ਤੇ ਫਿਰ ਬੰਦ ਕਰ ਲਾ।